हाँ जी, अस्सलाम वालेकुम। की हाल है जी? उम्मीद करते हैं सब ठीक ठाक होंगे जी। जिस तरह ਤੁਹਾਨੂੰ ਪਤਾ ਕਿ ਪਾਕਿਸਤਾਨ ਦਾ ਜਿਹੜਾ ਕੌਮੀ ਖੇਲ ਆ ਹਾਕੀ ਆ, ਲੇਕਿਨ ਜਿਸ ਤਰ੍ਹਾਂ ਆਵਾਮ ਦੇ ਵਿੱਚ ਕ੍ਰਿਕਟ ਦਾ ਸ਼ੌਕ ਆ, ਮੈਨੂੰ ਲੱਗਦਾ ਕਿ ਕ੍ਰਿਕਟ ਜਿਹੜੀ ਸੀ ਉਹ ਪਾਕਿਸਤਾਨ ਦਾ ਕੌਮੀ ਖੇਲ ਹੋਣਾ ਚਾਹੀਦਾ ਸੀਗਾ। ਜਿਸ ਤਰ੍ਹਾਂ ਪੀਸੀਬੀ ਦੇ ਚੇਅਰਮੈਨ ਮੋਹਸਨ ਨਕਵੀ ਨੇ ਕਜ਼ਾਫੀ ਸਟੇਡੀਅਮ ਨੂੰ 2 ਮਹੀਨਿਆਂ ਵਿੱਚ ਤਿਆਰ ਕੀਤਾ ਵਾ। ਬਹੁਤ ਕਮ ਅਰਸੇ ਦੇ ਵਿੱਚ ਇੱਕ ਰਿਕਾਰਡ ਬਣਾਇਆ ਵਾ ਤਿਆਰ ਕਰਕੇ। ਇਸੇ ਤਰ੍ਹਾਂ ਸਾਡੇ ਪਿੰਡ ਦੇ ਨੌਜਵਾਨ ਜਿਹੜੇ ਆ ਕ੍ਰਿਕਟ ਦੇ ਬਹੁਤ ਸ਼ੌਕੀਨ ਜ਼ਿਆਦਾ ਵਾ। ਉਹਨਾਂ ਨੇ ਇੱਕ ਪਿੱਚ ਤਿਆਰ ਕੀਤੀ ਆ, ਪੱਕੀ ਪਿੱਚ, ਜਿਹੜੀ ਕਿ ਸਿਰਫ ਔਰ ਸਿਰਫ ਅੱਧੇ ਘੰਟੇ ਦੇ ਵਿੱਚ ਤਿਆਰ ਕੀਤੀ ਆ। ਔਰ ਬੱਚੇ ਤੁਸੀਂ ਦੇਖ ਰਹੇ ਆ ਖੇਡ ਰਹੇ ਆ। ਆ ਜਾਓ ਫਿਰ ਤੁਹਾਨੂੰ ਪਿੱਚ ਦਾ ਵੀ ਨਜ਼ਾਰਾ ਕਰਾਉਂਦੇ ਆ, ਪਿੱਚ ਕੈਸੀ ਆ ਔਰ ਕਿਸ ਤਰ੍ਹਾਂ ਤਿਆਰ ਕੀਤੀ ਗਈ ਆ। ਸਾਡੇ ਪਿੰਡਾਂ ਨੂੰ ਗਰਾਊਂਡ ਜਿਹੜਾ ਕਿ ਸਟੇਡੀਅਮ ਬਣਿਆ ਸੀ ਇੱਕ ਗਵਰਨਮੈਂਟ ਦੀ ਤਰਫੋਂ, ਉਹਦੇ ਵਾਸਤੇ ਸਲੇਪਾਂ ਆਈਆਂ ਸੀਗੀਆਂ। ਬੱਚਿਆਂ ਨੇ ਸਲੇਪਾਂ ਤਾਂ ਜਿਹੜੀਆਂ ਚਾਰ ਦੀਵਾਰੀ ਵਾਸਤੇ ਆਈਆਂ ਸੀ, ਲੇਕਿਨ ਬੱਚਿਆਂ ਨੇ ਆਪਣੇ ਪਿੱਚ ਨੂੰ ਪਿੱਚ ਬਣਾ ਲਈ ਆ। ਦੇਖ ਲਓ ਤੁਸੀਂ, ਸਲੇਪਾਂ ਰੱਖ ਕੇ ਸੀਮੈਂਟ ਔਰ ਬਜਰੀ ਦੀਆਂ ਸਲੇਪਾਂ ਵਾ ਇਹ। ਬਿਲਕੁਲ ਜਿਸ ਤਰ੍ਹਾਂ ਪੱਕੀ ਪਿੱਚ ਤਿਆਰ ਕੀਤੀ ਜਾਂਦੀ ਆ ਉਸ ਤਰ੍ਹਾਂ ਤਿਆਰ ਕੀਤੀ ਆ। ਬੱਚੇ ਖੇਡ ਰਹੇ ਆ, ਚਲੋ ਵੀ ਖੇਲੋ। ਬਹੁਤ ਜ਼ਿਆਦਾ ਸ਼ੌਕੀਨ ਆ ਕ੍ਰਿਕਟ ਦੇ। ਮੈਨੂੰ ਲੱਗਦਾ ਕਿ ਪਾਕਿਸਤਾਨ ਜਿਹੜਾ ਕੌਮੀ ਖੇਲ ਉਹ ਕ੍ਰਿਕਟ ਹੀ ਹੋਣਾ ਚਾਹੀਦਾ ਸੀਗਾ। ਪਿੱਚ ਬਿਲਕੁਲ ਤਿਆਰ ਆ। ਬੱਚਿਆਂ ਨਾਲ ਤੁਹਾਡੀ ਫਿਰ ਗੱਲਬਾਤ ਕਰਾਉਂਦੇ ਆ, ਬੱਚੇ ਕੀ ਕਹਿੰਦੇ ਆ। ਹਾਂ ਵੀ ਦੋਸਤ, ਕੀ ਹਾਲ ਆ? ਕੀ ਕਹਿਣਾ ਚਾਹੁੰਦਾ ਤੂੰ ਇਸ ਪਿੱਚ ਦੇ ਬਾਰੇ? ਹਾਂਜੀ, ਕੀ ਕਹਿਣਾ ਚਾਹੁੰਦਾ? ਅਸੀਂ ਕੁਛ ਵੀ ਨਹੀਂ ਕਹਿਣਾ ਚਾਹੁੰਦੇ। ਸਾਨੂੰ ਇਹੀ ਚਾਹੀਦਾ ਕਿ ਸਾਡੀ ਪਿੱਚ ਸਾਫ਼ ਹੋਵੇ, ਪਾਣੀ ਭਰੇ ਨਾ ਖੜਾ ਹੋਵੇ। ਪਿੱਚ ਤਿਆਰ ਕਿਹਨੇ ਕੀਤੀ ਇਹ? ਇਹ ਪਿੱਚ ਵੀ ਅਸੀਂ ਤਿਆਰ ਕੀਤੀ ਹੈ, ਅਲਹਮਦੁਲਿਲਾ। ਜਿੰਨੇ ਵੀ ਬੱਚੇ ਅਸੀਂ ਸਾਰਿਆਂ ਨੇ ਮਿਲ ਕੇ ਪਿੱਚ ਤਿਆਰ ਕੀਤੀ ਹੈ। ਸਹੀ ਹੋ ਪੂਰਾ 250 ਸਾਡਾ ਲੱਗਿਆ ਸਿਰਫ ਇਹਦੇ ਵਿੱਚ ਤੁਸੀਂ ਜਾਂ ਮਿੱਟੀ ਪਾਉਣੀ ਸੀ ਜਾਂ ਫਿਰ ਰੇਤਾ ਲਿਆ ਕੇ ਪਾਉਣਾ ਸੀ, ਤਰੇੜਾ ਛੜਾਉਣਾ ਬੰਦ ਕਰਨੀ ਸੀ। ਮਿੱਟੀ ਪਾਤੀ ਸੀ, ਹਾਂ, ਪਹਿਲੇ ਮਿੱਟੀ ਪਾਈ, ਫਿਰ ਉੱਤੇ ਹਲਾਤੀਆਂ, ਫਿਰ ਅਸੀਂ ਉਹ ਸੀਮੈਂਟ ਬਜਰੀ ਪਾਈ। ਨਹੀਂ ਸੀਮੈਂਟ ਬਜਰੀ ਕੋਈ ਨਹੀਂ ਪਾਈ ਹੋਈ ਹੈਗੀ। ਉਹ ਮਾੜੀ ਪਾਈ ਆ। ਅਸੀਂ ਕਹਿੰਦੇ 250 ਰੁਪਏ ਕਰਨੀ ਕੀ। ਚਲੋ ਗੇਂਦ ਤਾਂ ਕਰਾਓ, ਖੇਲੋ, ਤੁਸੀਂ ਆਪਣਾ ਖੇਲ ਸ਼ੁਰੂ ਕਰੋ। ਹਾਂ ਬਈ, ਚਲੋ ਜੀ, ਮੈਚ ਲੱਗਿਆ। ਬਹੁਤ ਜ਼ਿਆਦਾ ਸ਼ੌਕੀਨ ਆ ਸਾਡੇ ਪਿੰਡ ਦੇ ਵੀ ਕ੍ਰਿਕਟ ਦੇ। ਭਾਈ ਹੋ ਗਿਆ ਆ 2 ਘੰਟੇ। ਚੱਲ ਵੀ ਚੱਲ, ਛੋਟਾ ਗੇਲ ਕਰਾ। ਲਓ ਜੀ, ਮੁੰਡਾ ਬੋਲਰ, ਜ਼ਬਰਦਸਤ ਸ਼ਾਟ, ਜ਼ਬਰਦਸਤ ਸ਼ਾਟ। ਕੀ ਨਾਮ ਆ ਵੀ ਤੇਰਾ? ਸਾਦ ਅਬਦੁੱਲਾ। ਮੈਂ ਨਾਜ਼ ਬੋਲਰ ਹੈ। ਚਲੋ ਫਿਰ ਗਿਆ ਜੱਟ ਯਾਰ, ਫਿਰ ਕੀ ਹੋ ਗਿਆ? ਪੱਟੀ ਮੂੰਹ ਜਾਂ ਨਿਕਲ ਜਾ ਸੀ। ਸੋਰੀ ਅੱਛਾ ਅੱਛਾ, ਚੱਲ ਬਈ। ਭਾਈ ਸਾਦ